ਬਿਸਮਿਲ੍ਲਾਹਿਰਰਹਿਮਾਨਿਰਰਹੀਮ अस्सलाम वालेकुम। ਅਰਤਗਲ ਦੇ ਵਿੱਚ ਨਾ ਬੇਸਿਕਲੀ ਦੋ ਲੈਸਨ ਨੇ ਜਿਹੜੇ ਬੜੇ ਵਾਜ਼ਿਹ ਨੇ। ਇੱਕ ਤਾਂ ਇਹ ਵੇ ਕਿ ਨਾ ਉਮੀਦ, ਜਿੰਨੇ ਵੀ ਮੁਸ਼ਕਲ ਹਾਲਾਤ ਹੋਣ ਉਹਦੇ ਨਾ ਉਮੀਦ ਨਹੀਂ ਹੋਣਾ। ਇਨਸ਼ਾਅੱਲਾ ਅੱਲਾਹ ਪਾਕ ਮਦਦ ਕਰੇਗਾ ਅਤੇ ਮੁਸਲਮਾਨਾਂ ਦਾ ਭਲਾ ਉਨੀ ਦੇਰ ਨਹੀਂ ਹੋਏਗਾ ਜਿੰਨੀ ਦੇਰ ਤੱਕ ਇੱਕ ਤਾਕਤ ਨਹੀਂ ਬਣਨਗੇ। ਮੁਸਲਿਮ ਉਮਾ ਇੱਕ ਤਾਕਤ ਨਹੀਂ ਬਣੇਗੀ। ਜਹਾਲਤ 'ਚੋਂ ਨਿਕਲ ਕੇ ਇਤਿਹਾਦ ਕਰਕੇ ਇੱਕ ਤਾਕਤ ਬਣੇਗੀ। ਔਰ ਇਹ ਹੀ ਤੈਯਬ ਅਰਦਗਾਨ ਨੇ ਅਰਤਗਲ ਦੇ ਪਿੱਛੇ ਬੇਸਿਕਲੀ ਤੁਰਕਿਸ਼ ਸਟੇਟ ਤੈਯਬ ਅਰਦਗਾਨ ਹੈ, ਔਰ ਉਹਦਾ ਇਹੀ ਮੈਸੇਜ ਹੈ ਪੂਰੀ ਉਮਤ ਨੂੰ, ਅਤੇ ਇਕੱਠੇ ਹੋਈਓ। ਦੂਜਾ ਵੱਡਾ ਮੈਸੇਜ ਇਹ ਵੇ ਕਿ ਤੁਰਕੀ ਦੀ ਆਬਾਦੀ 8 ਕਰੋੜ ਹੈ ਅਤੇ ਪੰਜਾਬੀਆਂ ਦੀ ਆਬਾਦੀ 15 ਕਰੋੜ ਹੈ। ਸਿੱਖਾਂ ਨੂੰ ਵੀ ਨਾਲ ਰਲਾ ਲਓ, ਯਾਨੀ ਪੰਜਾਬੀ ਬੋਲਣ ਵਾਲੇ ਜਿਹੜੇ ਲੋਕ ਨੇ। ਅਤੇ 8 ਕਰੋੜ ਬੰਦਿਆਂ ਦੀ ਜ਼ਬਾਨ ਦੇ ਵਿੱਚ ਉਹਨਾਂ ਨੇ ਆਪਣਾ ਡਰਾਮਾ ਲਿਖਿਆ ਇੰਗਲਿਸ਼ 'ਚ, ਜਾਂ ਜਿਹਨੂੰ ਜਾਹਲ ਗੁਲਾਮ ਆਉਂਦੇ ਨੇ, ਇੰਟਰਨੈਸ਼ਨਲ ਜ਼ਬਾਨ ਹੈ, ਉਹਨਾਂ ਨੇ ਉਹਦੇ 'ਚ ਨਹੀਂ ਲਿਖਿਆ, ਉਹਨਾਂ ਤੁਰਕਿਸ਼ 'ਚ ਲਿਖਿਆ। ਔਰ ਐਡਾ ਕਮਾਲ ਦਾ ਡਰਾਮਾ ਲਿਖਿਆ ਕਿ ਅੱਜ ਇੰਗਲਿਸ਼ ਦੇ ਵਿੱਚ ਸਾਰੀਆਂ ਜ਼ਬਾਨਾਂ 'ਚ ਉਹਦਾ ਤਰਜਮਾ ਹੋ ਰਿਹਾ ਔਰ ਦੁਨੀਆ ਵੇਖ ਰਹੀ ਹੈ। ਯਾਨੀ ਕਿ ਟੈਲੈਂਟ ਦਾ ਤਲਕ ਜਿਹੜਾ ਨਾ ਕਿਸੇ ਗੁਲਾਮ ਜ਼ਬਾਨ ਨਾਲ ਨਹੀਂ ਹੁੰਦਾ, ਇਹ ਆਪਣੀ ਜ਼ਬਾਨ 'ਚ ਹੀ ਉੱਭਰ ਕੇ ਸਾਹਮਣੇ ਹੁੰਦਾ ਹੈ। ਜਿਵੇਂ ਤੁਰਕਿਸ਼ ਵਾਲਿਆਂ ਦਾ ਤੁਰਕਾਂ ਦਾ ਟੈਲੈਂਟ ਤੁਰਕਿਸ਼ 'ਚ ਸਾਹਮਣੇ ਆਇਆ, ਪੰਜਾਬੀਆਂ ਦਾ ਟੈਲੈਂਟ ਪੰਜਾਬੀ ਸਾਹਮਣੇ ਆਏਗਾ। ਲੇਕਿਨ ਤੁਰਕੀ ਦਾ ਕਿਉਂਕਿ ਕਦੀ ਅੰਗਰੇਜ਼ ਦਾ ਗੁਲਾਮ ਨਹੀਂ ਰਿਹਾ, ਨਾ ਫਰੈਂਚ ਦਾ ਰਿਹਾ। ਜਦੋਂ ਸਾਰੀ ਦੁਨੀਆ 'ਤੇ ਫਰਾਂਸ ਅਤੇ ਅੰਗਰੇਜ਼ ਦੀ ਹਕੂਮਤ ਸੀ, ਤੁਰਕੀ ਉਦੋਂ ਵੀ ਆਜ਼ਾਦ ਸੀ, ਲਿਹਾਜ਼ਾ ਉਹ ਆਪਣੀ ਜ਼ਬਾਨ ਦੇ ਮਾਮਲੇ 'ਚ ਕਿਸੇ ਕਿਸਮ ਦੇ ਅਹਿਸਾਸੇ ਕਮਤਰੀ ਦਾ ਸ਼ਿਕਾਰ ਨਹੀਂ। ਪੰਜਾਬੀ ਕਿਉਂਕਿ 200 ਸਾਲ ਗੁਲਾਮ ਰਹੇ ਨੇ, ਲਿਹਾਜ਼ਾ ਇਹ ਆਪਣੀ ਜ਼ਬਾਨ ਦੇ ਮਾਮਲੇ ਬੜੇ ਅਹਿਸਾਸੇ ਕਮਤਰੀ ਦਾ ਸ਼ਿਕਾਰ ਨੇ। ਅਤੇ ਇੰਝ ਦਾ ਵੀ ਪੰਜਾਬੀ, ਮੇਰਾ ਇੱਕ ਦੋਸਤ ਕਹਿ ਰਿਹਾ ਸੀ ਕਿ ਪੰਜਾਬੀ ਖਤਮ ਹੋ ਜਾਣੀ ਚਾਹੀਦੀ ਹੈ। ਯਾਨੀ ਕਿ ਇਸ ਕਿਸਮ ਦੀ ਇਹਨਾਂ ਦੀ ਇਸ ਲੈਵਲ ਦੀ ਜਹਾਲਤ ਹੈ। ਇਹ ਸਮਝਦੇ ਨੇ ਜੀ ਇਤਿਹਾਦ ਦਾ ਜ਼ਰੀਆ ਉਰਦੂ ਹੈ, ਔਰ ਪੰਜਾਬੀ ਪਸ਼ਤੋ ਸਿੰਧੀ ਬਲੋਚੀ ਇਹ ਨਫਾਕ ਹੈ, ਔਰ ਇਹਦੇ ਨਾਲ ਇਤਿਹਾਦ ਨਹੀਂ ਹੋਏਗਾ। ਇਹ ਜਿਹੜੀ ਜਹਾਲਤ ਹੈ ਨਾ, ਇਹ ਬ੍ਰੇਨ ਵਾਸ਼ਿੰਗ, ਇਹ ਖਤਮ ਹੋਣੀ ਚਾਹੀਦੀ ਹੈ। ਯਾਨੀ ਕਿ ਤੁਸੀਂ ਹਿਸਾਬ ਲਾਓ, ਇੱਕ ਪੰਜਾਬੀ ਹੋ ਕੇ ਕਹਿ ਰਿਹਾ ਕਿ ਉਹਦੀ ਜ਼ਬਾਨ ਖਤਮ ਹੋ ਜਾਣੀ ਚਾਹੀਦੀ ਹੈ। ਇਹ ਕਿਸ ਲੈਵਲ ਦੀ ਗੁਲਾਮੀ ਹੈ ਜਿਹੜੀ। ਅੱਛਾ, ਪੰਜਾਬੀ ਜ਼ਬਾਨ ਜਿਹੜੀ ਹੈ ਨਾ, ਇਹਦੇ 'ਚ ਇੱਕ ਤਾਂ ਪੁਰਾਣੀ ਜ਼ਬਾਨ ਹੈ, ਬਾਬਾ ਫਰੀਦ, ਬਾਬਾ ਵਾਰਿਸ ਸ਼ਾਹ, ਬੁੱਲੇ ਸ਼ਾਹ, ਸੁਲਤਾਨ ਬਹੂ, ਬਾਬਾ ਗੁਰੂ ਨਾਨਕ, ਇਹਨਾਂ ਦੀ ਜ਼ਬਾਨ ਹੈ। ਔਰ ਇਹਦੇ 'ਚ ਇੰਨਾ ਕੁ ਪੋਟੈਂਸ਼ੀਅਲ ਹੈ ਕਿ ਇੰਡੀਆ ਦਾ ਕੋਈ ਫਿਲਮ ਜਿਹੜੀ ਹੈ ਨਾ ਪੰਜਾਬੀ ਡਾਇਲਾਗ ਔਰ ਪੰਜਾਬੀ ਗਾਣਿਆਂ ਤੋਂ ਬਗੈਰ ਹਿੱਟ ਨਹੀਂ ਹੁੰਦੀ, ਜਿੰਨੀ ਦੇਰ ਪੰਜਾਬੀ ਦਾ ਤੜਕਾ ਨਾ ਲਾਉਣ। ਔਰ ਲੌਂਗ ਲਾਚੀ ਜਿਹੜਾ ਗਾਣਾ ਆਇਆ ਸੀ ਨਾ, ਸਬ ਕੰਟੀਨੈਂਟ, ਇੰਡੀਆ ਪਾਕਿਸਤਾਨ ਦਾ ਪਹਿਲਾ ਗਾਣਾ ਸੀ ਜਿਹੜਾ 1 ਅਰਬ ਵਿਊ ਤੋਂ ਉੱਤੇ ਟੁਰ ਗਿਆ। ਔਰ ਉਹਦੇ 'ਚ ਕੋਈ ਬੇਹਯਾਈ ਨਹੀਂ ਸੀ, ਇੱਕ ਕਲਚਰਲ ਗੱਲ ਸੀ। ਔਰ ਇੰਨਾ ਪੰਜਾਬੀ ਜ਼ਬਾਨ ਦੇ ਵਿੱਚ ਫੋਰਸ ਹੈ ਕਿ 1 ਅਰਬ ਬੰਦਿਆਂ ਤੋਂ ਜ਼ਿਆਦਾ ਨੇ ਉਹਨੂੰ ਵੇਖਿਆ। ਹਾਲੇ 1 ਅਰਬ ਦੀ ਜ਼ਬਾਨ ਪੰਜਾਬੀ ਨਹੀਂ ਹੈ। ਸਿੱਖ ਵੇਖ ਲਓ, 1.5 2 3 ਕਰੋੜ ਹੋਣੇ ਨੇ ਇੰਡੀਅਨ ਪੰਜਾਬ ਦੇ ਵਿੱਚ ਪੰਜਾਬੀ ਜਿਹੜੇ ਸਿੱਖ ਅਤੇ ਹਿੰਦੂ ਨੇ। ਲੇਕਿਨ ਉਹ ਕਿਉਂਕਿ ਕਿਸੇ ਕਿਸਮ ਦੀ ਸ਼ਰਮਿੰਦਗੀ ਦਾ ਸ਼ਿਕਾਰ ਨਹੀਂ ਹੈ ਆਪਣੀ ਜ਼ਬਾਨ 'ਚ, ਔਰ ਇੰਝ ਦੇ ਸ਼ਾਹਕਾਰ ਪੈਦਾ ਕਰ ਰਹੇ ਨੇ। ਅਤੇ ਅਸੀਂ ਉਦੋਂ ਜ਼ਿਆਦਾ ਹੋ ਗਏ ਪੰਜਾਬੀ ਮੁਸਲਮਾਨ, ਅਸੀਂ ਅਹਿਸਾਸੇ ਕਮਤਰੀ ਦੀ ਵਜ੍ਹਾ ਤੋਂ ਪੰਜਾਬੀ 'ਚ ਕੁਛ ਵੀ